ਇਜ਼ਰਾਈਲ ਹਮਾਸ ਦੇ ਵਿੱਚ ਜੋ ਲੜਾਈ ਜਿਹੜੀ ਛਿੜੀ ਹੋਈ ਹੈ, ਜਿਸ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਰਹਿ ਰਹੇ ਲੋਕ ਆ, ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਆ। 13,300 ਲੋਕ ਹੁਣ ਤੱਕ ਨਵੇਂ ਆંકੜਿਆਂ ਦੇ ਮੁਤਾਬਕ ਉੱਥੇ ਮਰ ਚੁੱਕੇ ਆ। ਯੂਐਨ ਦੇ ਚੀਫ ਨੇ ਕਿਹਾ ਵੀ ਜਿਹੜੇ ਸਿਵਿਲੀਅਨਸ ਦੀ ਉੱਥੇ ਮੌਤ ਹੋ ਰਹੀ ਹੈ, ਉਹ ਅਨਪੈਰਲਡ ਆ, ਅਜੇ ਤੱਕ ਕਿਤੇ ਵੀ ਹੋਰ ਦੁਨੀਆ 'ਚ ਨਹੀਂ ਦੇਖੀ ਗਈ। ਉਧਰ ਇਜ਼ਰਾਈਲੀ ਫੋਰਸਾਂ ਦੇ ਦੁਆਰਾ ਇੱਕ ਇੰਡੋਨੇਸ਼ੀਅਨ ਹਸਪਤਾਲ ਆ ਉੱਥੇ ਵੀ ਗੋਲੀਬਾਰੀ ਜਿਹੜੀ ਹੋਈ ਆ, 12 ਜਾਣਿਆਂ ਦੀ ਉੱਥੇ ਮੌਤ ਹੋਈ ਆ। ਤੇ ਕਹਿੰਦੇ ਇਜ਼ਰਾਈਲੀ ਟੈਂਕਾਂ ਨੇ ਉਸ ਇੰਡੋਨੇਸ਼ੀਅਨ ਜਿਹੜਾ ਹਸਪਤਾਲ ਆ ਗਾਜ਼ਾ ਪੱਟੀ ਦੇ ਵਿੱਚ, ਉਸ ਨੂੰ ਹੁਣ ਘੇਰ ਲਿਆ ਹੈਗਾ ਆ। ਸੋ ਉਧਰ ਪ੍ਰੋਟੈਸਟਰਸ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਆ, ਸੀਜ਼ ਫਾਇਰ ਦੀ ਜਿਹੜੀ ਉਹ ਮੰਗ ਕਰ ਰਹੇ ਆ। ਗਲੋਬਲ ਫੂਡ ਸਿਕਿਉਰਿਟੀ ਸਮਿਟ ਹੋ ਰਹੀ ਆ ਯੂਕੇ ਦੇ ਵਿੱਚ, ਉੱਥੇ ਵੀ ਪ੍ਰੋਟੈਸਟਰਸ ਨੇ ਜਿਹੜਾ ਪ੍ਰਦਰਸ਼ਨ ਆ ਇਹ ਕੀਤਾ ਹੈਗਾ ਆ। ਸੋ ਇਜ਼ਰਾਈਲ ਨੇ ਸਾਊਥ ਅਫਰੀਕਾ ਤੋਂ ਜਿਹੜਾ ਆਪਣਾ ਅੰਬੈਸਡਰ ਆ, ਉਸ ਨੂੰ ਰੀਕਾਲ ਕਰ ਲਿਆ ਹੈਗਾ ਆ। ਕਹਿੰਦੇ ਵੀ ਐਕਸ ਦੇ ਉੱਤੇ, ਫਾਰਮਰਲੀ ਟਵਿੱਟਰ, ਉਸ ਦੇ ਉੱਤੇ ਉਹਨਾਂ ਨੇ ਅਨਾਉਂਸਮੈਂਟ ਕਰਕੇ ਜਿਹੜਾ ਉਹ ਦੱਸਿਆ ਹੈਗਾ ਆ। ਉਧਰ ਜਿਹੜੇ ਕਈ ਹਸਪਤਾਲਾਂ ਦੇ ਵਿੱਚ ਨਵ ਜਨਮੇ ਬੱਚੇ ਆ, ਜਿਹੜੇ ਸ਼ਿਸ਼ੂ ਆ, ਜਿਹੜੇ ਜਨਮ ਟਾਈਮ ਤੋਂ ਪਹਿਲਾਂ ਜਿਹੜੇ ਜੰਮ ਰਹੇ ਆ, ਪ੍ਰੀ ਮੈਚਿਓਰ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹਨਾਂ ਨੂੰ ਕਾਇਰੋ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ 31 ਪ੍ਰੀ ਮੈਚਿਓਰ ਬੇਬੀਆਂ ਜਨਮ ਹੋਇਆ ਸੀ ਕੱਲ ਦੇ ਕੱਲ, ਤੇ ਉਹਨਾਂ ਚੋਂ ਜਿਹੜੇ 28 ਆ, ਉਹਨਾਂ ਨੂੰ ਅਲ ਸ਼ਿਫਾ ਹਸਪਤਾਲ ਚੋਂ ਟਰਾਂਸਫਰ ਜਿਹੜਾ ਉਹ ਕਰਨਾ ਪਿਆ ਆ ਇਜਿਪਟ ਦੇ ਵਿੱਚ। ਸੋ ਸਥਿਤੀ ਜਿਹੜੀ ਉੱਥੇ ਕਾਫੀ ਜ਼ਿਆਦਾ ਮਾੜੀ ਬਣੀ ਪਈ ਹੈਗੀ ਆ। ਕੱਲ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਆ ਇਜ਼ਰਾਈਲ ਦਾ, ਉਹ ਕਹਿ ਰਿਹਾ ਸੀ, ਪਹਿਲੋਂ ਕਹਿ ਰਿਹਾ ਸੀ ਵੀ ਨਦਰਨ ਵਾਲੇ ਪਾਸੇ ਹਮਾਸ ਵਾਲੇ ਆ, ਉਹਨਾਂ ਦੀਆਂ ਟਨਲਸ ਤੇ ਉਹਨਾਂ ਦਾ ਕਮਾਂਡ ਸੈਂਟਰ ਉੱਥੇ ਆ, ਉੱਥੇ ਹੋਸਟੇਜਸ ਨੂੰ ਉਹਨਾਂ ਨੇ ਰੱਖਿਆ ਆ। ਤੇ ਅੱਜ ਜਿਹੜਾ ਦੱਖਣ ਵਾਲੇ ਪਾਸੇ ਖਾਨ ਯੂਨਸ ਜਿਹੜਾ ਇਲਾਕਾ ਆ, ਉਹਦੇ ਤੇ ਉਹਨਾਂ ਨੇ ਅੱਖ ਜਿਹੜੀ ਉਹ ਟਿਕਾਈ ਆ। ਕਹਿੰਦੇ ਵੀ ਨਹੀਂ ਜੀ, ਇਹ ਤਾਂ ਹੁਣ ਜਿਹੜੇ ਹਮਾਸ ਵਾਲੇ ਆ ਉੱਥੇ ਲੋਕੇ ਬੈਠੇ ਆ। ਸੋ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਉਹ ਜਿਹੜਾ ਗਾਜ਼ਾ ਪੱਟੀ ਦਾ ਰਹਿ ਗਿਆ ਹਿੱਸਾ ਆ, ਉੱਥੇ ਵੀ ਕਾਫੀ ਜ਼ਿਆਦਾ ਬੰਬਾਰਡਮੈਂਟ ਆ, ਉਹ ਉਧਰਲੇ ਪਾਸੇ ਵੀ ਹੋ ਸਕਦੀ ਹੈ। ਇਹ ਉਹੀ ਥਾਂ ਆ ਜਿੱਥੇ ਉੱਤਰ ਵਾਲੇ ਰਹਿ ਰਹੇ ਲੋਕਾਂ ਨੂੰ, ਗਾਜ਼ਾ ਪੱਟੀ 'ਚ ਰਹਿ ਰਹੇ ਲੋਕਾਂ ਨੂੰ, ਉਹ ਦੂਜੇ ਪਾਸੇ ਜਾਣ ਦੇ ਲਈ ਆਖਿਆ ਗਿਆ ਸੀ। ਉਧਰ ਯੂਐਸ ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਕਿਹਾ ਵੀ ਜਿਹੜੇ ਹੌਸਟੇਜ ਆ, ਬੰਧਕ ਬਣਾਏ ਆ, ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਡੀਲ ਆ, ਉਹ ਕਿਸੇ ਵੀ ਟਾਈਮ ਹੋ ਸਕਦੀ ਆ। ਕੈਪਟਿਵ ਡੀਲ ਇਜ਼ ਪ੍ਰੀਟੀ ਨੀਅਰ। ਹੌਸਟੇਜ ਡੀਲ ਕਹਿੰਦੇ ਆ ਵੀ ਉਹ ਹੋ ਸਕਦੀ। ਕਹਿੰਦੇ ਵੀ ਮੈਂ ਉਮੀਦ ਕਰ ਰਿਹਾ, ਬਿਲੀਵ ਕਰਦਾ ਆ ਵੀ ਯੈਸ, ਵੀ ਇਹ ਚੀਜ਼ ਜਲਦੀ ਜਿਹੜੀ ਉਹ ਹੋ ਜਾਵੇ। ਹੈਲਥ ਮਿਨਿਸਟਰੀ ਜੋ ਪੈਲਸਟੀਨੀਅਨ ਇੰਡੋਨੇਸ਼ੀਅਨ ਹਸਪੀਟਲ ਆ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਆ ਵੀ 600 ਤੋਂ ਵੱਧ ਪੇਸ਼ੈਂਟ ਉੱਥੇ ਸੀ, 200 ਹੈਲਥ ਕੇਅਰ ਵਰਕਰ ਤੇ 2000 ਦੇ ਕਰੀਬ ਸਿਵਲੀਅਨ, ਜਿਨ੍ਹਾਂ ਨੂੰ ਡਿਸਪਲੇਸ ਕੀਤਾ ਗਿਆ। ਜਦੋਂ ਇਜ਼ਰਾਈਲ ਵਾਲਿਆਂ ਨੇ ਉੱਥੇ ਜਾ ਕੇ ਕੰਟਰੋਲ ਉਹਨੂੰ ਕੀਤਾ, ਤੇ 12 ਲੋਕਾਂ ਦੀ ਜਿਹੜੀ ਆ ਮੌਤ ਵੀ ਹੋਈ ਆ, ਜਿਨ੍ਹਾਂ ਦੇ ਵਿੱਚ ਮੈਡੀਕਲ ਵਰਕਰ ਸੀ ਫੈਸਿਲਿਟੀ ਦੇ ਅੰਡਰ। ਸੋ ਬਹੁਤ ਜਿਹੜਾ ਜ਼ੁਲਮ ਆ ਇਸ ਟਾਈਮ ਦੇ ਉੱਤੇ ਹੋ ਰਿਹਾ ਹੈਗਾ, ਤੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਵਾਈਟ ਹਾਊਸ ਦੇ ਐਡਮਿਨਿਸਟ੍ਰੇਸ਼ਨ ਦਾ ਕਾਫੀ ਜ਼ਿਆਦਾ ਜਿਹੜਾ ਆ ਵਿਰੋਧ ਵੀ ਇਸ ਮਾਮਲੇ ਦੇ ਉੱਤੇ ਹੋ ਰਿਹਾ। 1000 ਤੋਂ ਵੱਧ ਆਲਰੇਡੀ EMPLOYEES ਨੇ ਚਿੱਠੀਆਂ ਵੀ ਜਿਹੜੀਆਂ ਲਿਖੀਆਂ ਹੈਗੀਆਂ ਆ ਵੀ ਭਾਈ ਜਿਹੜਾ ਸੀਜ਼ ਫਾਇਰ ਹੋਣਾ ਚਾਹੀਦਾ ਆ, ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ ਰਾਜਕਰਮਜੀਤ ਸਿੰਘ ਜੀ। ਸੈਕਰਾਮੈਂਟੋ ਤੋਂ ਬੜੀ ਵਧੀਆ ਇੱਕ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਏਰੀਏ ਦੇ ਵਿੱਚ ਇਲੈਕਟ੍ਰਿਕ ਵਹੀਕਲ ਬੈਟਰੀ ਸਾਈਟ ਪਲਾਨ ਕੀਤੀ ਗਈ ਆ ਰੈਂਚੋ ਕਾਰਡੋਵਾ ਦੇ ਵਿੱਚ। $1 ਬਿਲੀਅਨ ਜੋ ਇਨਵੈਸਟ ਹੋਣਾ ਹੈਗਾ ਆ। ਕੈਲੀਫੋਰਨੀਆ ਐਨਰਜੀ ਕਮਿਸ਼ਨ ਨੇ ਸਪਾਰਕਸ ਨਾਮ ਦੀ ਇਹ ਜੋ ਕੰਪਨੀ ਆ, ਇਹਨਾਂ ਨੂੰ 2021 ਦੇ ਵਿੱਚ $2.6 ਮਿਲੀਅਨ ਗ੍ਰਾਂਟ ਦਿੱਤੀ ਸੀ। 2022 ਚ $12.6 ਮਿਲੀਅਨ ਗ੍ਰਾਂਟ ਦਿੱਤੀ ਸੀ, ਤੇ ਹੁਣ $1 ਬਿਲੀਅਨ ਤੱਕ ਉਹ ਸਪੈਂਡ ਕਰਨ ਜਾ ਰਹੇ ਆ। ਜਿਹੜੇ ਕੰਪਨੀ ਦੇ CEO ਆ, ਉਹ ਵੀ ਜਿੱਦਾਂ ਇੰਡੀਅਨ ਮੂਲ ਦੇ ਹੀ ਆ, ਸੰਜੀਵ ਮਲਹੋਤਰਾ ਕਰਕੇ ਸਪਾਰਕਸ ਦੇ CEO ਆ। ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਲਿਵਰਮੋਰ ਚ, ਸ਼ਾਇਦ ਇਹ ਲਿਵਰਮੋਰ ਵਾਲਾ ਏਰੀਆ ਆ, ਉੱਥੇ ਆਪਣਾ ਪਲਾਂਟ ਖੋਲੀਏ। ਪਰ ਹੁਣ ਇਹਨਾਂ ਨੇ ਐਰੋਜੈਟ ਦਾ ਇੱਕ ਰੈਂਚੋ ਕਾਰਡੋਵਾ ਚ ਐਰੋਜੈਟ ਕੰਪਨੀ ਦਾ ਜਿਹੜਾ ਏਰੀਆ ਸੀ, ਉਹ ਇਹਨਾਂ ਨੇ ਲੀਜ਼ ਤੇ ਲੈ ਲਿਆ। 8,500 ਸਕੁਅਰ ਫੁੱਟ ਦਾ ਪਲਾਂਟ, ਤੇ ਬਹੁਤ ਵੱਡਾ ਏਰੀਆ ਆ, ਤੇ ਜਿੱਥੇ 850 ਤੋਂ ਲੈ ਕੇ 1000 ਦੇ ਕਰੀਬ ਲੋਕਾਂ ਨੂੰ ਜੌਬ ਮਿਲੂਗੀ। ਸੋ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜੇ ਬਿਜ਼ਨਸਿਸ ਆ ਉਹ ਕਾਫੀ ਜ਼ਿਆਦਾ ਵੱਧ ਰਹੇ ਹੈਗੇ ਆ।
ਇਲੈਕਟ੍ਰਿਕ ਵਹੀਕਲ ਦੀਆਂ ਬੈਟਰੀਜ਼ ਦੀ ਬਹੁਤ ਵੱਡੀ ਜਿਹੜੀ ਡਿਮਾਂਡ ਹੈਗੀ ਆ। 60 ਏਕੜ ਦਾ ਇਹ ਏਰੀਆ ਆ। ਪਹਿਲਾਂ ਇੱਥੇ ਐਰੋਸਪੇਸ ਸਾਈਟ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਐਰੋਜੈਟ ਹੁੰਦੀ ਸੀ, ਜਿਸ ਦੀ ਜਿਹੜੀ ਸਾਈਟ ਆ ਉਸ ਨੂੰ ਇਹਨਾਂ ਨੇ ਲੀਜ਼ ਤੇ ਲਿਆ ਹੈ। ਜੀ 1950 ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਦੀ ਜਿਹੜੀ ਕੰਪਨੀ ਸੀ ਰੌਕਟ 9 ਐਰੋਜੈਟ ਵਾਲੀ, ਉਹ ਇੱਕ ਟਾਈਮ ਦੇ ਤੇ 30,000 ਲੋਕੀ ਕੰਮ ਕਰਦੇ ਹੁੰਦੇ ਸੀ ਉਸ ਜੀ। ਕੰਪਨੀ ਦੇ ਵਿੱਚ, ਰੈਂਚੋ ਕਾਰਡੋਵਾ। ਬਾਅਦ 'ਚ ਇਵੈਂਚੁਅਲੀ ਓਬਵੀਅਸਲੀ ਉੱਥੋਂ ਜਿਹੜੀ ਉਹ ਚਲੇ ਗਈ, ਪਰ ਹੌਲੀ ਹੌਲੀ ਵਾਪਸ ਉਧਰ ਨੂੰ ਕਈ ਚੀਜ਼ਾਂ ਜਿਹੜੀਆਂ ਉਹ ਜਾ ਰਹੀਆਂ। ਹੁਣ ਬੇ ਏਰੀਆ ਮਹਿੰਗਾ ਵੀ ਬਹੁਤ ਹੋਇਆ ਪਿਆ ਆ, ਉੱਥੇ ਕੰਪਨੀਆਂ ਦਾ ਵੀ ਸਰਦਾ ਨਹੀਂ, ਸੋ ਇੱਧਰ ਉੱਧਰ ਜਿਹੜਾ ਉਹ ਚੱਲ ਰਿਹਾ ਹੈ।